ਜੀ ਇੱਕ ਆਪਾਂ ਪਹਿਲਾਂ ਡਿਸਕਸ ਕੀਤਾ ਸੀ, ਤੁਸੀਂ ਸ਼ਾਇਦ ਸੁਣਿਆ ਨਹੀਂ ਹੁਣ। ਆਪਣੇ ਗੁਆਂਢੀ ਮੁਲਕ ਉਹਨਾਂ ਨੇ 1% ਇੰਟਰਸਟ ਰੇਟ ਵਧਾਉਣ ਜਾ ਰਹੇ ਹੈਗੇ ਆ, ਤੇ USA ਦੇ ਵਿੱਚ ਵੀ ਅੱਜ ਜਿਹੜੀ ਨਵੀਂ ਰਿਪੋਰਟ ਆਈ ਆ ਇਨਫਲੇਸ਼ਨ ਨੂੰ ਲੈ ਕੇ 9.1% ਹੋ ਗਿਆ। ਕਹਿੰਦੇ ਵੀ ਫੈਡਰਲ ਰਿਜ਼ਰਵ ਬੋਰਡ ਇਹ ਤਾਂ ਗਰੰਟਡ ਲੱਗਦਾ ਵੀ 3/4 ਬੇਸਿਸ ਪੁਆਇੰਟ ਵਧਾਊਗਾ, 1% ਵੀ ਵਧਾ ਸਕਦਾ। ਸੋ ਇਹਦੇ ਨਾਲ ਰੀਫਾਈਨਾਂਸ ਦਾ ਬਿਜ਼ਨਸ ਤਾਂ ਕਾਫੀ ਸਲੋ ਆ, ਜਿੰਨਿਆਂ ਨੇ ਕਰਾਉਣਾ ਸੀ ਕਰਾ ਲਿਆ। ਜਿਹੜੇ ਪਰਚੇਜ਼ ਕਰਨ ਵਾਲੇ ਆ ਉਹਨਾਂ ਤੇ ਕਿੰਨਾ ਕੁ ਅਸਰ ਪਊਗਾ? ਹਾਂਜੀ, ਸੋ ਖਾਲਸਾ ਭਾਜੀ ਸਹੀ ਗੱਲ ਹੈ। ਦੇਖੋ US ਦੀ ਇਕੋਨਮੀ ਨਾਲ ਹੋਰ ਇਕੋਨਮੀਜ਼ ਬਹੁਤ ਜੁੜਦੀਆਂ ਹੈਗੀਆਂ ਨੇ, ਖਾਸ ਕਰ ਜਿਵੇਂ ਕੈਨੇਡਾ ਕਹਿ ਲਓ ਜਾਂ ਜਾਪਾਨ ਜਾਂ ਇਹੋ ਜਿਹੀ ਕੰਟਰੀਜ਼ ਕਹਿ ਲਓ, ਜਿਹੜਾ ਵੀ ਸਾਨੂੰ ਐਜ਼ ਨਾ ਰੋਲ ਮਾਡਲ ਲੈ ਕੇ ਚੱਲਦੀਆਂ ਹੈਗੀਆਂ। ਸੋ ਜਿਹੜੀ ਕੈਨੇਡਾ ਦੀ ਪਾਲਿਸੀ, ਤੁਹਾਡੀ ਗੱਲ ਸਹੀ ਹੈ, ਉਹਨਾਂ ਨੇ ਇਹ ਇਨਕਰੀਜ਼ ਕਰਤੀ ਹੈ। US ਗਵਰਨਮੈਂਟ ਜਿਹੜੀ ਅੱਜ ਦੀ ਰਿਪੋਰਟ ਦੇਖ ਰਹੀ ਹੈ, ਕਿਉਂਕਿ ਦੇਖੋ ਇਹ ਸਾਰੀਆਂ ਰਿਪੋਰਟਾਂ ਜਿਹੜੀਆਂ ਹੈਗੀਆਂ ਇਹ ਬੇਸਿਕਲੀ ਹਾਲਾਤਾਂ ਦੇ ਹਿਸਾਬ ਨਾਲ ਹੈਗੀਆਂ, ਕੰਜ਼ਿਊਮਰ ਪ੍ਰਾਈਸ ਇੰਡੈਕਸ ਦੇਖ ਕੇ ਬਣਦੀਆਂ ਹੈਗੀਆਂ। ਸੋ ਇਸ ਨੂੰ ਕੰਟਰੋਲ ਗਵਰਨਮੈਂਟ ਬਹੁਤ ਹੀ ਜ਼ਿਆਦਾ ਜ਼ੋਰ ਲਾ ਰਹੀ ਹੈ, ਕੋਸ਼ਿਸ਼ ਕਰ ਰਹੀ ਹੈ, ਪਰ ਉਹ ਗੱਲ ਬਣਦੀ ਨਹੀਂ ਪਈ। ਹੁਣ ਅਨਾਊਂਸਮੈਂਟ ਜਿਹੜੀ ਫੈਡ ਦੀ ਸੀਗੀ ਉਹ ਇਹੋ ਸੀਗੀ ਵੀ ਅਸੀਂ 3.75 ਬੇਸਿਸ ਪੁਆਇੰਟ ਜਿਹੜੀ ਹੈਗੀ ਹੈ ਇਨਕਰੀਜ਼ ਕਰਾਂਗੇ ਅੱਜ ਜੁਲਾਈ ਦੇ ਮਹੀਨੇ 'ਚ। ਇੱਕ ਤੇ ਆਲਰੇਡੀ ਕਰ ਚੁੱਕੇ ਹੈਗੇ ਆ। ਹੁਣ ਇਹਦੇ ਵੀ ਚਾਂਸਿਸ ਹੈਗੇ ਆ ਵੀ ਇੱਥੇ ਵੀ 100 ਬੇਸਿਸ ਲਾਈਕ 1% ਜਿਹੜੀ ਇਨਕਰੀਜ਼ ਜਿਹੜੀ ਹੈਗੀ ਹੈ ਉਹ ਰੇਟ ਦੇ ਵਿੱਚ ਸਾਨੂੰ ਫੈਡ ਰੇਟ ਦੇ ਵਿੱਚ ਨਜ਼ਰ ਆ ਸਕਦੀ ਹੈਗੀ ਹੈ। ਕਾਫੀ ਲੋਕ ਇਸ ਦੇ ਹੱਕ 'ਚ ਹੈਗੇ ਆ, ਜਿਹੜੇ ਹੋਰ ਫੈਡਰਲ ਰਿਜ਼ਰਵ ਬੋਰਡ ਦੇ ਮੈਂਬਰਸ ਹੁੰਦੇ ਆ ਨਾ, ਉਹ ਆਪਣੀ ਆਪਣੀ ਸਟੇਟਮੈਂਟ ਦੇਣੀ ਸ਼ੁਰੂ ਕਰ ਦਿੰਦੇ ਆ। ਸੋ ਇਸ ਵੇਲੇ ਅਨਫੋਰਚੂਨੇਟਲੀ ਕਹਿ ਲਓ ਕਿ ਜਿਹੜੇ ਚਾਂਸਿਸ ਹੈਗੇ ਆ ਇਹਦੇ 1% ਵਧਣ ਦੇ, ਉਹ ਇਸ ਵੇਲੇ ਪੂਰੇ ਬਣੇ ਹੋਏ ਆ ਜੀ। ਜੀ ਅਗਲਾ ਕੁਐਸਚਨ ਮੇਨ ਇਹ ਆਪਣੇ ਸਾਰਿਆਂ ਲਈ ਬਹੁਤ ਖਾਸ ਕਰਕੇ ਜਿਹੜੇ ਨਵੇਂ ਬਾਇਰਸ ਆ ਉਹਨਾਂ ਲਈ ਹੈਗਾ। ਜਿਹੜੀ ਨਵੀਂ ਰਿਪੋਰਟ ਆਈ ਆ ਉਹਦੇ ਮੁਤਾਬਕ ਕਹਿੰਦੇ ਵੀ 15% ਕੰਟਰੈਕਟਸ ਜਿਹੜੇ ਸੇਲਸ ਦੇ ਸੀ ਉਹ ਫੈਲ ਹੋ ਗਏ, ਉਹ ਜਿੱਦਾਂ ਲੋਕਾਂ ਨੇ ਕੈਂਸਲ ਕਰ ਦਿੱਤੇ। ਤੇ ਮਾਰਚ 2020 ਤੋਂ ਬਾਅਦ ਇਹ ਇੰਨਾ ਵੱਡਾ ਹੋਇਆ, ਕਿਉਂਕਿ ਉਸ ਟਾਈਮ ਦੇ ਉੱਤੇ 17.6% ਲੋਕਾਂ ਨੇ ਕੈਂਸਲ ਕੀਤੇ ਸੀ, ਕਿਉਂਕਿ ਕਰੋਨਾ ਦਾ ਜ਼ਿਆਦਾ ਜ਼ੋਰ ਸੀ। ਤੇ ਇਹਦੇ ਬਾਰੇ ਤੁਸੀਂ ਦੱਸੋ, ਕਿਉਂਕਿ ਬਹੁਤ ਸਾਰੇ ਲੋਕ ਕੰਟਰੈਕਟ ਤੋਂ ਬਾਹਰ ਆਉਣਾ ਚਾਹੁੰਦੇ ਆ ਕਈ ਵਾਰੀ, ਕਿਉਂਕਿ 5% ਡਿਪੋਜ਼ਿਟ ਆ, 3% ਡਿਪੋਜ਼ਿਟ ਆ। ਆਪਾਂ ਰੀਸੈਂਟਲੀ ਦੇਖਿਆ ਵੀ ਟਵਿੱਟਰ ਵਾਲਿਆਂ ਨੇ ਇਲੋਨ ਮਸਕ ਨੂੰ ਸੂ ਕਰਤਾ ਵੀ ਹੁਣ ਤੂੰ ਏਦਾਂ ਨਹੀਂ ਭਾਈ ਬੈਕ ਨਹੀਂ ਹੋ ਸਕਦਾ ਹੈਗਾ। ਸੋ ਇਹਦੇ 'ਚ ਤੁਹਾਡਾ ਆਫਿਸ ਕਿੰਨੀ ਕੁ ਹੈਲਪ ਕਰ ਸਕਦਾ? ਕਿਉਂਕਿ ਕਈ ਵਾਰੀ ਬੰਦਾ ਲੇ ਆਫ ਹੋ ਸਕਦਾ, ਸੋ ਉਹਦਾ ਡਿਪੋਜ਼ਿਟ ਬਚ ਸਕਦਾ, ਜਾਂ ਹੋਰ ਰੀਜ਼ਨ ਹੋ ਸਕਦੇ ਆ, ਉਹ ਜ਼ਰੂਰ ਤੁਸੀਂ ਡਿਸਕਸ ਕਰੋ। ਜਾਂ ਨੈਗੋਸ਼ੀਏਟ ਕਿੱਦਾਂ ਕਰ ਸਕਦੇ ਆ, ਜਾਂ ਕਈ ਵਾਰੀ ਕੀ ਹੁੰਦਾ ਬਈ ਆਲਰੇਡੀ ਕੰਟਰੈਕਟ ਆ, ਜੇ ਤੁਸੀਂ ਕਹਿੰਦੇ ਵੀ ਨਹੀਂ ਮੈਂ ਤਾਂ ਹੁਣ ਅਫੋਰਡ ਨਹੀਂ ਕਰ ਸਕਦਾ, ਹੋ ਸਕਦਾ ਬਿਲਡਰ ਤੁਹਾਡੀ ਪ੍ਰਾਈਸ ਵੀ ਘਟਾ ਦੇ ਉਸ ਹਿਸਾਬ ਦੇ ਨਾਲ। ਹਾਂਜੀ, ਸੋ ਇਹ ਬਹੁਤ ਅੱਛਾ ਤੁਹਾਡਾ ਸਵਾਲ ਹੈਗਾ ਜੀ। ਸਭ ਤੋਂ ਜਿਹੜੀ ਇਹਦੇ ਵਿੱਚ ਇੰਪੋਰਟੈਂਟ ਚੀਜ਼ ਹੈਗੀ ਹੈ ਵੀ ਜੇ ਤੁਸੀਂ ਕੋਈ ਵੀ ਨਵਾਂ ਘਰ ਬੁੱਕ ਕਰਾਉਂਦੇ ਹੋ ਤੇ ਕਈ ਵਾਰੀ ਨਾ ਅਸੀਂ ਕਾਹਲੀ 'ਚ ਭੱਜ ਕੇ ਜਾ ਕੇ ਸਿੱਧੇ ਬਿਲਡਰ ਦੇ ਘਰ ਚਲੇ ਜਾਂਦੇ ਹਾਂ, ਉਹਦੇ ਦਫ਼ਤਰ ਚਲੇ ਜਾਂਦੇ ਹਾਂ ਵੀ ਸਾਨੂੰ ਆਹ ਘਰ ਦੇ ਦਿਓ। ਹੁਣ ਉੱਥੇ ਜਿਹੜੇ ਏਜੰਟਸ ਬੈਠੇ ਹੈਗੇ ਉਹ ਬਿਲਡਰਸ ਦੇ ਏਜੰਟ ਹੈਗੇ ਆ, ਉਹਨਾਂ ਦਾ ਜਿਹੜਾ ਉਹਨਾਂ ਦੀ ਡਿਊਟੀ ਹੈਗੀ ਹੈ ਉਹ ਬਿਲਡਰ ਦੇ ਨਾਲ ਜੁੜੀ ਹੋਈ ਹੈ, ਤੁਹਾਡੇ ਨਾਲ ਬਹੁਤ ਘੱਟ ਹੈਗੀ ਹੈ। ਉਹ ਰਾਈਟ ਵੇ ਤੁਹਾਨੂੰ 100 ਪੇਜਾਂ ਦਾ ਫਾਰਮ ਡਾਕਯੂ ਸਾਈਨ ਤੇ ਭੇਜਦੇ, ਤੁਸੀਂ ਫਟਾਫਟ ਤੜਾਤੜ ਸਾਈਨ ਕਰੀ ਜਾਂਦੇ ਹੋ। ਬਾਹਰ 'ਚ ਜੇ ਹੁਣ ਜਿਵੇਂ ਆਹ ਸਿਚੁਏਸ਼ਨ ਆ ਗਈ ਹੈ, ਜਿਨ੍ਹਾਂ ਨੇ ਅੱਜ ਤੋਂ 6 ਮਹੀਨੇ ਪਹਿਲਾਂ ਜਾਂ ਸਾਲ ਮਹੀਨੇ ਪਹਿਲਾਂ ਘਰ ਬੁੱਕ ਕਰਾਇਆ ਸੀ, ਹੁਣ ਜੇ ਤੁਸੀਂ ਕੈਂਸਲ ਕਰਨਾ ਚਾਹੁੰਦੇ ਹੋ ਫਿਰ ਤੁਸੀਂ ਵਾਪਸ ਬਿਲਡਰ ਕੋਲ ਜਾਂਦੇ ਵੀ ਅਸੀਂ ਕਰ ਲੈਣਾ, ਤੇ ਉਹ ਨੋਰਮਲੀ ਤੁਹਾਡਾ ਜਿਹੜਾ ਡਿਪੋਜ਼ਿਟ ਆ ਉਹ ਨਹੀਂ ਮੋੜਦੇ ਹੈਗੇ। ਸੋ ਏ ਗੁੱਡ ਰਿਪਰੈਜ਼ੈਂਟੇਸ਼ਨ ਇਜ਼ ਏ ਮਸਟ। ਕਹਿਣ ਦਾ ਭਾਵ ਵੀ ਤੁਸੀਂ ਆਪਣਾ ਰੀਅਲਟਰ ਲੈ ਕੇ ਜਾਓ। ਸਾਡੇ ਬਹੁਤ ਪੰਜਾਬੀ ਭੈਣ ਭਰਾ ਰੀਅਲ ਸਟੇਟ ਦਾ ਕੰਮ ਕਰਦੇ ਨੇ, ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਏਜੰਟ ਰੀਅਲ ਸਟੇਟ ਕੋ ਆਓ, ਤੁਸੀਂ ਕਿਤੇ ਵੀ ਜਾਓ, ਪਰ ਮੇਕ ਸ਼ੋਰ ਕਰੋ ਏਜੰਟ ਉਹ ਹੋਵੇ ਜਿਹੜਾ ਤੁਹਾਡਾ ਪੱਖ ਦੇਖੇ, ਕਿਉਂਕਿ ਤੁਹਾਡੀ ਇੰਨੀ ਮਨੀ ਲੱਗ ਰਹੀ ਹੈ, ਤੁਹਾਡੀ ਰਿਪਰੈਜ਼ੈਂਟੇਸ਼ਨ ਹੋਣੀ ਬਹੁਤ ਹੀ ਜ਼ਰੂਰੀ ਹੈਗੀ ਹੈ। ਸਿੱਧੇ ਜਾ ਕੇ ਘਰ ਬੁੱਕ ਨਾ ਕਰਾਓ, ਆਪਣਾ ਏਜੰਟ ਜ਼ਰੂਰ ਨਾਲ ਲੈ ਕੇ ਜਾਓ ਜਿਹੜੇ ਤੁਹਾਡੇ ਹੱਕ 'ਚ ਗੱਲ ਕਰੇ, ਤੁਹਾਡੇ ਬਾਰੇ ਸੋਚੇ ਕਿ ਜੇ ਕੱਲ ਨੂੰ ਕੋਈ ਇਸ਼ੂ ਆ ਜਾਏ ਉਹਨੂੰ ਕਿੱਦਾਂ ਸੋਲਵ ਕੀਤਾ ਜਾਏ। ਸਾਡੀ ਕੰਪਨੀ ਜਿਹੜੀ ਹੈਗੀ ਆ ਖਾਲਸਾ ਭਾਜੀ, ਵੀ ਟੇਕ ਗੁੱਡ ਪ੍ਰਾਈਡ ਇਨ ਇਟ। ਅਸੀਂ ਰੂਹ ਨਾਲ ਕੰਮ ਕਰਨੇ ਹਾਂ, ਮਨ ਨਾਲ ਕੰਮ ਕਰਨੇ ਹਾਂ, ਔਰ ਅਸੀਂ ਇਹ ਵੀ ਜ਼ਰੂਰ ਕੋਸ਼ਿਸ਼ ਕਰਨੇ ਹਾਂ ਵੀ ਸਾਡੇ ਕਲਾਇੰਟ ਦੀ ਪੂਰੀ ਮਦਦ ਹੋਵੇ। ਹੁਣ ਜਿਹੜੀਆਂ ਕੈਂਸਲੇਸ਼ਨ ਜਿਹੜੀ ਤੁਸੀਂ ਗੱਲ ਕੀਤੀ ਨਾ, 50% ਫਾਲ ਆਊਟ ਹੋਇਆ, ਕਾਫੀ ਲੋਕਾਂ ਨੇ ਬਿਲਡਰਸ ਦੇ ਘਰ ਨਹੀਂ ਲਏ ਜਾਂ ਰੈਗੂਲਰ ਟ੍ਰਾਂਜੈਕਸ਼ਨ ਘੱਟ ਕਰਤੀਆਂ। ਇਹਦੇ ਦੋ ਪੱਖ ਹੈ। ਹੁਣ ਹੋਣਾ ਕੀ ਹੈ, ਗੱਲ ਇਹ ਹੈ ਵੀ ਹੁਣ ਇਸ ਵੇਲੇ ਕੀ ਹੋਊਗਾ, ਕੀ ਬਣੂਗਾ। ਜੋ ਮੇਰੀ ਸੋਚ ਹੈ ਉਹ ਇਹ ਦੱਸਦੀ ਹੈ ਵੀ ਇਹ ਥੋੜੀ ਦੇਰ ਤੱਕ ਚੱਲਣਾ, ਕੈਂਸਲੇਸ਼ਨ ਹੋਣੀਆਂ, ਲੇਕਿਨ ਘਰ ਜਿਹੜੇ ਬਿਲਡਰਸ ਨੇ ਬਣਾਉਣੇ ਆ, ਜਿਹੜੇ ਬਣ ਰਹੇ ਉਹ ਤੇ ਬਣੀ ਜਾਣੇ।
ਇਵੈਂਚੁਅਲੀ ਕੀ ਹੋਣਾ ਵੀ ਐਟ ਸਮ ਪੁਆਇੰਟ ਨਾ ਮਿਡ ਟਰਮ ਇਲੈਕਸ਼ਨਸ ਆ ਰਹੀਆਂ, ਹੋਰ ਗੱਲਾਂ ਬਾਤਾਂ ਹੋਣੀਆਂ, ਫੈਡ ਨੇ ਵੀ ਆਪਣੀ ਫਿਰ ਪਾਲਿਸੀ ਜੋ ਥੋੜੀ ਬਹੁਤੀ ਵੀ ਇਨਫਲੇਸ਼ਨ ਚ ਕੰਟਰੋਲ ਦੇ ਅੰਡਰ ਆ ਗਈ ਨਾ, ਜਿਸ ਤਰ੍ਹਾਂ ਇਹ ਸੋਚ ਰਹੇ ਆ ਚਲੋ 9% 10% ਲੈ ਕੇ 2% ਕਰਨਾ ਤੇ ਇੱਕਦਮ ਪੋਸੀਬਲ ਹੈਗਾ, ਹੋ ਸਕਦਾ ਵੀ 2024 ਜਾ ਕੇ ਸਾਨੂੰ ਚੰਗੀ ਰਿਪੋਰਟ ਆਵੇ। ਬਟ ਵਿਦ ਟਾਈਮ ਹੋਣਾ ਕੀ ਹੈ ਵੀ ਇਹ ਜਿਹੜੇ ਵਿਆਜ ਜਿਹੜੇ ਅੱਜ ਕੱਲ੍ਹ ਹੁਣ ਨੇ ਚੜੇ ਹੋਏ ਆ, ਇਹ ਹੋ ਸਕਦਾ ਵੀ ਘੱਟ ਕੇ ਥੋੜੇ ਜਿਹੇ ਵਧਣ ਤੋਂ ਬਾਅਦ ਘੱਟ ਕੇ ਸ਼ਾਇਦ 4 ਜਾਂ 5 ਵਜੇ ਜਾ ਕੇ ਐਡਜਸਟ ਹੋਣਾ ਸ਼ੁਰੂ ਹੋ ਜਾਣ। ਜਦੋਂ ਉਹ ਟਾਈਮ ਆਊਗਾ ਫਿਰ ਭੱਜ ਕੇ ਲੋਕਾਂ ਨੇ ਘਰਾਂ ਨੂੰ ਪੈਣਾ ਦੁਬਾਰਾ ਤੋਂ, ਉਦੋਂ ਇਨਵੈਂਟੋਰੀ ਵੀ ਹੋਣੀ ਹੈ। ਸੋ ਜਿਹੜੀ ਇਹ ਹਾਊਸਿੰਗ ਮਾਰਕੀਟ ਹੈ ਇਹਨੂੰ ਸਰਕਾਰ ਨੇ ਪੂਰੀ ਬਚਾਉਣ ਦੀ ਕੋਸ਼ਿਸ਼ ਕਰਨੀ ਹੈ। ਇਟ ਇਜ਼ ਅ ਮੈਟਰ ਆਫ ਟਾਈਮ। ਤੁਸੀਂ ਦੇਖਿਓ ਇਹ ਅਸੀਂ ਚੀਜ਼ ਮੰਨੂ ਹੁਣ ਪਿਛਲੇ 30 ਸਾਲ ਹੋ ਗਿਆ ਜੀ ਇਹ ਚੀਜ਼ ਨੂੰ ਆਬਜ਼ਰਵ ਕਰਦੇ, ਇਹ ਅਪ ਐਂਡ ਡਾਊਨ ਜਿਹੜਾ ਹੈਗਾ ਇਹ ਚੱਲਦਾ ਹੀ ਰਹਿਣਾ। ਮਹਿੰਗਾਈ ਜ਼ਰੂਰ ਹੈਗੀ ਹੈ, ਜੇ ਮਹਿੰਗਾਈ ਨਾਲ ਤੁਸੀਂ ਦੇਖੋ ਜੇ ਘਰ ਮਹਿੰਗੇ ਹੋਏ ਆ ਤੇ ਕਿਰਾਏ ਵੀ ਸਸਤੇ ਨਹੀਂ ਹੋਏ, ਉਹ ਵੀ ਮਹਿੰਗੇ ਹੈਗੇ ਆ। ਸੋ ਹਾਊਸਿੰਗ ਦੀ ਜਿਹੜੀ ਨੀਡ ਹੈਗੀ ਹੈ ਤੇ ਜਿਹੜੀ ਡਿਮਾਂਡ ਹੈਗੀ ਹੈ ਥੋੜੀ ਬਹੁਤੀ ਘੱਟ ਸਕਦੀ ਹੈ, ਠੀਕ ਹੈ, ਬਿਲਕੁਲ ਬੰਦ ਹੋਏਗੀ ਉਹ ਨਹੀਂ ਹੈਗੀ। ਜਿਨ੍ਹਾਂ ਨੂੰ ਘਰ ਚਾਹੀਦਾ ਸਲਾਹ ਜ਼ਰੂਰ ਕਰਨ, ਆਪਣਾ ਬਜਟ ਦੇਖ ਕੇ ਚੱਲੋ ਵੀ ਜੇ ਤੁਹਾਨੂੰ ਕਿਰਾਇਆ ਮਹਿੰਗਾ ਪੈਂਦਾ, ਤੁਹਾਡਾ ਫਿਊਚਰ ਕੀ ਹੈਗਾ, ਉਸ ਹਿਸਾਬ ਨਾਲ ਤੁਸੀਂ ਆਪਣਾ ਜੇ ਮਕਾਨ ਲੈਣਾ ਚਾਹੁੰਦੇ ਹੋ ਤਾਂ ਇਸ ਗੱਲ ਨੂੰ ਸੋਚ ਕੇ ਫਿਰ ਤੁਸੀਂ ਆਪਣਾ ਡਿਸੀਜਨ ਲਓ। ਜੀ ਬਿਲਕੁਲ। ਸਰੋਤਿਆਂ ਨੂੰ ਇਹ ਵੀ ਦੱਸਦੀ ਜਾਈਏ ਜਿਹੜੀ ਆਪਾਂ ਇਹ ਰਿਪੋਰਟ ਦੀ ਗੱਲ ਕਰਦੇ ਹਾਂ ਓਵਰਆਲ USA ਦੀ ਕਰਦੇ ਹਾਂ, ਹਰ ਏਰੀਏ 'ਚ ਡਿਫਰੈਂਟ ਆ। ਇਹ ਨਾ ਸੋਚੋ ਜਿੱਦਾਂ ਹੁਣ ਮੈਂ ਬੇ ਏਰੀਏ 'ਚ ਰਹਿੰਦਾ, ਬੇ ਏਰੀਏ 'ਚ ਅੱਜ ਦੀ ਡੇਟ 'ਚ ਕੋਈ ਹਜੇ ਪ੍ਰਾਈਸ ਘਟੀ ਨਹੀਂ ਹੈ, ਪਰ ਮਹੀਨਾ ਹੋ ਗਿਆ ਕਈ ਘਰਾਂ ਨੂੰ ਸੇਲ ਤੇ। ਜਿੱਥੇ ਮੋੜ ਚੀਮਾ ਭਾਜੀ ਰਹਿੰਦੇ ਆ ਉੱਥੇ ਥੋੜੀ ਜਿਹੀ ਘਟਣੀ ਸ਼ੁਰੂ ਹੋਈ ਆ, ਆਪਾਂ ਦੇਖਦੇ ਹਾਂ ਵੀ ਪ੍ਰੋਪਰਟੀ 'ਚ 5000 10,000 ਡਾਊਨ ਹੋਈ ਆ। ਸੋ ਹਰ ਏਰੀਏ 'ਚ ਡਿਫਰੈਂਟ ਆ। ਟੈਕਸਸ 'ਚ ਕਾਫੀ ਅਸਰ ਹੋ ਗਿਆ ਥੱਲੇ, ਆਈਡਾਹੋ 'ਚ, ਐਰੀਜ਼ੋਨਾ 'ਚ। ਆਪਣਾ ਏਰੀਆ ਜ਼ਰੂਰ ਦੇਖੋ।